ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪੰਜਾਬੀ ਟੀਵੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਬੜੀ ਵੱਡੀ ਤੇ ਬੜੀ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ 5 ਭਾਰਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ 9 ਅਤੇ 11 ਸਾਲ ਦੇ 2 ਬੱਚੇ ਵੀ ਨੇ। ਇਹ ਦਰਦਨਾਕ ਮੰਦਭਾਗਾ ਹਾਦਸਾ ਵਿਕਟੋਰੀਆ ਦੇ ਵਿੱਚ ਵਾਪਰਿਆ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਜਿਹਨੂੰ ਕਿ ਇੱਕ ਬਜ਼ੁਰਗ ਜਿਹੜਾ ਚਲਾ ਰਿਹਾ ਸੀਗਾ ਤੇ ਉਹਦੇ ਬੀਅਰ ਗਾਰਡਨ ਦੇ ਵਿੱਚ ਜਾ ਵੜਨ ਕਰਕੇ ਤੇਜ਼ ਰਫ਼ਤਾਰ ਦੇ ਵਿੱਚ ਟੱਕਰ ਮਾਰਨ ਕਰਕੇ 5 ਜਣਿਆਂ ਦੀ ਥਾਂ ਮੌਤ ਹੋ ਗਈ। ਤੇ ਇਸ ਹਾਦਸੇ ਤੋਂ ਬਾਅਦ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਅਤੇ ਮਾਤਮ ਛਾ ਗਿਆ ਉਸ ਭਾਈਚਾਰੇ ਦੇ ਵਿੱਚ। ਤੇ ਇਹਦੇ ਨਾਲ ਨਾਲ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਉੱਥੋਂ ਦੀਆਂ ਨਿਊਜ਼ ਵੈਬਸਾਈਟਸ ਤੋਂ, ਉਹਨਾਂ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ 5 ਭਾਰਤੀਆਂ ਦੀ ਮੌਤ ਹੋਈ ਹੈ, ਜਿਹਦੇ ਵਿੱਚ 9 ਤੇ 11 ਸਾਲ ਦੇ 2 ਬੱਚੇ ਨੇ। ਮਰਨ ਵਾਲਿਆਂ ਦੇ ਵਿੱਚ ਵਿਵੇਕ ਭਾਟੀਆ ਜਿਹਦੀ ਉਮਰ 38 ਸਾਲ ਆ, ਉਹਦਾ ਪੁੱਤਰ ਵਿਹਾਨ ਜਿਹਦੀ ਉਮਰ 11 ਸਾਲ ਹੈ, ਪ੍ਰਤਿਭਾ ਸ਼ਰਮਾ ਉਹਦੀ ਉਮਰ 44 ਸਾਲ ਹੈ ਤੇ ਉਸ ਦੀ ਧੀ ਅਨਵੀ ਜਿਹਦੀ ਉਮਰ 9 ਸਾਲ ਹੈ, ਤੇ ਇੱਕ ਜਤਨ ਚੁੱਗ ਨੇ ਜਿਨ੍ਹਾਂ ਦੀ ਉਮਰ 30 ਸਾਲ ਹੈ। ਇਹ ਪੰਜੇ ਇਸ ਇੱਕ ਤੇਜ਼ ਰਫ਼ਤਾਰ ਕਾਰ ਦੇ ਬੀਅਰ ਗਾਰਡਨ ਦੇ ਵਿੱਚ ਟੱਕਰ ਮਾਰਨ ਕਰਕੇ ਉਹਦੇ ਵਿੱਚ ਜਾ ਵੜਨ ਕਰਕੇ ਇਹਨਾਂ ਦੀ ਥਾਂ ਮੌਤ ਹੋ ਗਈ ਹੈ। ਭਾਟੀਆ ਦੀ ਪਤਨੀ ਰੁਚੀ ਜਿਹਦੀ ਉਮਰ 36 ਸਾਲ ਹੈ ਤੇ ਉਹਦਾ ਬੇਟਾ ਛੋਟਾ ਅਬੀਰ 6 ਸਾਲ ਤੇ 11 ਮਹੀਨੇ ਦੇ ਬੱਚੇ ਸਮੇਤ 5 ਜਣੇ ਜਿਹੜੇ ਨੇ ਉਹ ਗੰਭੀਰ ਜ਼ਖਮੀ ਨੇ ਤੇ ਇਹਨਾਂ ਦੇ ਵਿੱਚੋਂ ਕਈਆਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਦੱਸੀ ਜਾ ਰਹੀ ਹੈ। ਇਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਪੁਲਿਸ ਦੇ ਮੁਤਾਬਕ ਸਫੈਦ BMW ਕਾਰ ਨੂੰ ਚਲਾ ਰਿਹਾ ਸੀ ਇੱਕ 66 ਸਾਲਾ ਡਰਾਈਵਰ ਮਾਊਂਟ ਮੈਸਡਨ ਤੇ ਉਹਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਹਦਾ ਵੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਜਿਵੇਂ ਇਹ ਖਬਰ ਜਿਵੇਂ ਇਹ ਜਾਣਕਾਰੀ ਬਾਹਰ ਆਉਂਦੀ ਹੈ ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਮਾਤਮ ਛਾ ਜਾਂਦਾ ਵਾ, ਸੋਗ ਦੀ ਲਹਿਰ ਦੌੜ ਜਾਂਦੀ ਹੈ। ਔਰ ਇਸ ਬਾਬਤ ਜਿਹੜੀਆਂ ਹੋਰ ਜਾਣਕਾਰੀਆਂ ਮਿਲੀਆਂ ਨੇ ਉਹਨਾਂ ਦੇ ਮੁਤਾਬਕ ਵਿਕਟੋਰੀਆ ਪੁਲਿਸ ਚੀਫ ਕਮਿਸ਼ਨਰ ਨੇ ਸ਼ੇਨ ਪੈਟਨ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਿਹੜੇ ਵਿਕਟਮ ਨੇ ਉਹ ਇਸ ਏਰੀਆ ਨੂੰ ਹੀ ਬਿਲੋਂਗ ਕਰਦੇ ਸੀਗੇ ਤੇ ਇੱਕ ਬਹੁਤ ਤਕੜੀ ਉਹਨਾਂ ਨੇ ਟ੍ਰੈਜਡੀ ਕਰਾਰ ਦਿੱਤਾ ਵਾ। ਉਹ ਦੱਸਦੇ ਨੇ ਕਿ BMW ਕਾਰ ਜਿਹੜੀ ਕਿ ਮਾਊਂਟ ਮੈਸਡਨ ਚਲਾ ਰਿਹਾ ਸੀਗਾ ਉਹਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਪੁਲਿਸ ਚੀਫ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਹਲੇ ਕਹਿਣਾ ਔਖਾ ਹੈ ਕਿ ਇਸ ਹਾਦਸੇ ਦੇ ਵਿੱਚ ਇਸ ਹਾਦਸੇ ਦੇ ਕਾਰਨਾਂ ਦੇ ਵਿੱਚ ਅਲਕੋਹਲ ਇੱਕ ਫੈਕਟਰ ਹੋ ਸਕਦਾ ਜਾਂ ਨਹੀਂ ਹੋ ਸਕਦਾ, ਪਰ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵਾਂ ਉਹਨਾਂ ਨੇ ਇਹਨੂੰ ਕਿਹਾ ਕਿ ਐਬਸੋਲੂਟ ਟ੍ਰੈਜਡੀ ਕਰਾਰ ਦਿੱਤਾ ਵਾ ਇਸ ਪੂਰੀ ਘਟਨਾ ਨੂੰ। ਤੇ ਉਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਤੇ ਭਾਰਤੀ ਭਾਈਚਾਰੇ ਦੇ ਵਿੱਚ ਉੱਥੋਂ ਦੇ ਆਸਟ੍ਰੇਲੀਆ ਵਸਦੇ ਉੱਥੇ ਮਾਤਮ ਛਾ ਗਿਆ ਵਾ, ਸੋਗ ਦੀ ਲਹਿਰ ਦੌੜ ਗਈ ਆ। ਗੁਰਜੀਤ ਸਿੰਘ ਜਿਹੜੇ ਕਿ ਸੈਕਟਰੀ ਨੇ ਆਸਟ੍ਰੇਲੀਅਨ ਸਿੱਖ ਸਪੋਰਟ ਗਰੁੱਪ ਦੇ, ਉਹਨਾਂ ਨੇ ਕਨਫਰਮ ਕੀਤਾ ਹੈ ਕਿ ਇਹ ਪ੍ਰਤਿਭਾ ਸ਼ਰਮਾ ਜਿਹੜੇ ਸੀਗੇ ਤੇ ਉਹਨਾਂ ਦਾ ਪਾਰਟਨਰ ਉਹ ਜਿਹੜੇ ਆ ਉਹ ਥਾਂ ਮਾਰੇ ਗਏ ਇਸ ਮਾਮਲੇ ਦੇ ਵਿੱਚ। ਤੇ ਉਹਨਾਂ ਦੀ ਧੀ ਜਿਹੜੀ ਆ 11 ਮਹੀਨਿਆਂ ਦੀ ਉਹਨੂੰ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ, ਇੱਕ ਹੋਰ ਬੱਚੀ ਨੂੰ ਜਿਹਦੀ ਉਮਰ 11 ਦੱਸੀ ਗਈ ਹੈ। ਇਹ ਜਿਹੜੇ ਸਿੰਘ ਨੇ ਜਿਹੜੇ ਕਿ ਗੁਰਜੀਤ ਸਿੰਘ ਨੇ, ਇਹ ਦੱਸਦੇ ਨੇ ਆਸਟ੍ਰੇਲੀਅਨ ਸਿੱਖ ਸਪੋਰਟ ਗਰੁੱਪ ਤੋਂ ਨੇ। ਇਹ ਦੱਸਦੇ ਨੇ ਕਿ ਜਿਹੜੇ ਪ੍ਰਤਿਭਾ ਸਿੰਘ ਨੇ ਮਾਫ ਕਰਨਾ ਸ਼ਰਮਾ ਨੇ ਜਿਹੜੇ ਉਹਨਾਂ ਨੇ ਕੋਵਿਡ ਦੇ ਸਮੇਂ ਦੇ ਦੌਰਾਨ ਇਹਨਾਂ ਜਥੇਬੰਦੀਆਂ ਦੇ ਨਾਲ ਮਿਲ ਕੇ ਕੰਮ ਵੀ ਕੀਤਾ ਸੀਗਾ। ਪ੍ਰਤਿਭਾ ਸ਼ਰਮਾ ਤੇ ਉਹ ਵਲੰਟੀਅਰ ਕਰਦੇ ਸੀਗੇ ਇਸ ਗਰੁੱਪ ਨੂੰ, ਜਿਸ ਗਰੁੱਪ ਦਾ ਨਾਂ ਜਿਸ ਨੂੰ ਸਿੰਘ ਲੀਡ ਕਰਦੇ ਆ, ਜਿਸ ਗਰੁੱਪ ਦਾ ਨਾਂ ਹੈਗਾ ਆਸਟ੍ਰੇਲੀਅਨ ਸਿੱਖ ਸਪੋਰਟ ਗਰੁੱਪ। ਗੁਰਜੀਤ ਸਿੰਘ ਦੱਸ ਰਹੇ ਆ ਪ੍ਰਤਿਭਾ ਸ਼ਰਮਾ ਦੇ ਬਾਰੇ। ਤਾਂ ਉਹ ਜਿਵੇਂ ਹੀ ਕੋਵਿਡ ਆਇਆ ਸੀਗਾ, ਇੱਕ ਪੈਂਡੇਮਿਕ ਦੇ ਦੌਰ ਦੇ ਵਿੱਚੋਂ ਦੁਨੀਆ ਨੂੰ ਲੰਘਣਾ ਪਿਆ ਸੀ 2020 ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਉਹ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਫੂਡ ਡਿਲੀਵਰ ਕਰਨ ਦੇ ਮਾਮਲੇ ਦੇ ਵਿੱਚ ਜਾਂ ਗਰੋਸਰੀ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਕੋਲ ਗਰੋਸਰੀ ਜਦੋਂ ਕੁਆਰੰਟੀਨ ਹੁੰਦੇ ਸੀਗੇ ਤਾਂ ਉਦੋਂ ਪ੍ਰਤਿਭਾ ਸ਼ਰਮਾ ਬੜੇ ਐਕਟਿਵ ਸੀਗੇ ਤੇ ਇਹਨਾਂ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਸੀਗੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਜਿੰਨੀਆਂ ਵੀ ਇੱਥੋਂ ਦੀਆਂ ਲੋਕਲ ਭਾਈਚਾਰੇ ਨੇ ਤਾਂ ਉਹਨਾਂ ਨੇ ਸਾਰਿਆਂ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ। ਤੇ ਇੱਕ ਮੈਲਬੌਰਨ ਬੇਸਡ ਨਿਊਜ਼ਪੇਪਰ ਆ, ਨਿਊਜ਼ ਵੈਬਸਾਈਟ ਹੈ, ਜਿਹਨੇ ਦਾ ਗੱਲ ਦੱਸੀ ਹੈ ਕਿ ਉਸ ਤੋਂ ਬਾਅਦ ਜਿੰਨੀਆਂ ਵੀ ਚੈਰਿਟੀ ਸੰਸਥਾਵਾਂ ਨੇ ਉਹਨਾਂ ਨੇ ਵੀ ਇਸ ਪੂਰੀ ਜਿਹੜੀ ਹਾਦਸਾ ਵਾ ਇਸ ਪੂਰੀ ਘਟਨਾ ਉੱਤੇ ਆਪਣਾ ਜਿਹੜਾ ਦੁੱਖ ਦਾ ਇਜ਼ਹਾਰ ਕੀਤਾ ਵਾ। ਭਾਟੀਆ ਦੇ ਜਿਹੜੇ ਪੇਰੈਂਟਸ ਨੇ ਜਿਹੜੇ ਕਿ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ, ਉਹਨਾਂ ਦੇ ਬਾਰੇ ਕਿਹਾ ਗਿਆ ਕਿ ਉਹ ਵਿਕਟੋਰੀਆ ਦੇ ਲਈ ਇੰਡੀਆ ਤੋਂ ਰਵਾਨਾ ਹੋ ਚੁੱਕੇ ਨੇ। ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਰੁਚੀ ਹੈ ਇੱਕ ਬੱਚੀ, ਜਿੰਨੇ ਵੀ ਜ਼ਖਮੀ ਨੇ ਉਹਨਾਂ ਦੇ ਵਿੱਚ ਇੱਕ ਬੱਚੀ ਰੁਚੀ ਹੈ ਜਿਹਦਾ ਇਲਾਜ ਰੋਇਲ ਮੈਲਬੌਰਨ ਹਸਪੀਟਲ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਉੱਥੇ ਉਹਦੀਆਂ ਲੱਤਾਂ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਤੇ ਹੋਰ ਇੰਟਰਨਲ ਇੰਜਰੀਜ਼ ਜਿਹੜੀਆਂ ਉਹ ਰਿਪੋਰਟ ਹੋਈਆਂ ਨੇ। ਸੋ ਇਹ ਬੜਾ ਮੰਦਭਾਗਾ ਹਾਦਸਾ ਵਿਕਟੋਰੀਆ ਸੂਬੇ ਦੇ ਵਿੱਚ ਵਾਪਰਿਆ, ਜਿੱਥੇ ਇੱਕ 66 ਸਾਲਾ ਡਰਾਈਵਰ ਮਾਊਂਟ ਮੈਸਡਨ ਉਹਦਾ ਨਾਮ ਦੱਸਿਆ ਗਿਆ ਵਾ, ਉਹਦੀ ਤੇਜ਼ ਰਫ਼ਤਾਰ ਕਾਰ ਸੀਗੀ BMW ਵਾਈਟ ਕਲਰ ਦੀ ਦੱਸੀ ਗਈ ਹੈ
ਤੇ ਉਹ ਵੀ ਪੱਬ ਦੇ ਬੀਅਰ ਗਾਰਡਨ ਦੇ ਵਿੱਚ ਜਾ ਵੜੀ ਸੀ ਤੇ ਉੱਥੇ ਭਾਰਤੀ ਪਰਿਵਾਰ ਮੌਜੂਦ ਸਨ। ਉਹ ਆਪਣਾ ਫਨ ਕਰ ਰਹੇ ਸਨ, ਇੰਜੋਏ ਕਰ ਰਹੇ ਸਨ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ। ਤੇ ਇਸ ਦਰਦਨਾਕ ਹਾਦਸੇ ਨੇ 5 ਭਾਰਤੀਆਂ ਵਿਵੇਕ ਭਾਟੀਆ, ਉਹਦਾ ਪੁੱਤਰ ਵਿਹਾਨ, ਪ੍ਰਤਿਭਾ ਸ਼ਰਮਾ, ਉਹਦੀ ਧੀ ਅਨਵੀ, ਸਾਥੀ ਜਤਨ ਚੁੱਗ, ਇਹਨਾਂ ਦੀ ਥਾਈ ਮੌਤ ਹੋ ਗਈ ਆ। ਤੇ ਜਿਹੜੇ ਹੋਰ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ, ਭਾਟੀਆ ਦੀ ਪਤਨੀ ਰੁਚੀ, ਛੋਟਾ ਬੇਟਾ ਅਬੀਰ ਤੇ 11 ਮਹੀਨੇ ਦੇ ਬੱਚੇ ਸਮੇਤ 5 ਜਣੇ ਹੋਰ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਸੋ ਇਹ ਬੜੀ ਮੰਦਭਾਗੀ ਖਬਰ ਜਿਹੜੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਆਈ ਸੀ, ਜਿਹਦੇ ਵਿੱਚ 5 ਭਾਰਤੀਆਂ ਦੀ ਮੌਤ ਹੋਣ ਬਾਰੇ, ਦਰਦਨਾਕ ਇੱਕ ਹਾਦਸੇ ਦੇ ਵਿੱਚ ਮੌਤ ਹੋਣ ਬਾਰੇ ਪਤਾ ਲੱਗਿਆ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ